अस्सलाम वालेकुम दोस्तों, की हाल चाल। उम्मीद करदा सारे ठीक होणगे। अच्छा जी, मैं चलाउण लगा सी मोटर। रातियां कणक कड्ढी सीगी 2.5 किल्लियां दी। किल्ला ਇਹ वाला ते 1.5 किल्ला ਉਹ ਪਰੇ। ਇਹ 2.5 किल्ले कणक ਕੱਢ ਲਈ ਸੀਗੀ ਰਾਤੀ ਤੇ ਸੁਬਾਹ ਧੜ ਬਣ ਗਈ। ਫੇਰੇ ਵੀ ਲੱਗ ਗਏ। ਹੁਣ ਇਹਨੂੰ ਭਰ ਕੇ ਤੇ ਧੜ ਲਿਪਾਂਗੇ ਸੁਬਾਹ। ਟਾਈਮ ਹੋ ਗਿਆ ਜੀ 6:16 ਤੇ 10 ਮਿੰਟ ਤੱਕ ਪਾਣੀ ਪਿੱਛੇ ਵੱਜਣਾ। ਫਿਰ ਉਸ ਤੋਂ ਬਾਅਦ ਚਲਾਉਣੇ। ਆਹ ਪੱਠੇ ਪਿਛਲੀ ਦਫਾ ਰਹਿ ਗਏ ਸੀ, ਇਹਨਾਂ ਨੂੰ ਪਾਣੀ ਲਾਉਣਾ। ਇਹ ਬਹੁਤ ਜ਼ਿਆਦਾ ਸੁੱਕਦੇ ਪਏ ਨੇ, ਇਹ ਥੱਲੋਂ ਸੜਦੇ ਜਾਂਦੇ ਨੇ ਕਿਉਂਕਿ ਲੋ ਹੁਣ 1-2 ਹੀ ਰਹਿ ਗਏ ਪਿੱਛੇ, ਜ਼ਿਆਦਾ ਹੁਣੇ ਨਹੀਂ ਗਏ ਹੁਣ ਬਾਅਦ 'ਚ। ਤੇ ਆਹ ਕਿੱਲਾ ਭਰਨਾ ਇੱਕ, ਇਹਦੇ 'ਚ ਬਾਅਦ 'ਚ ਆਪਾਂ ਰੌਣੀ ਕਰਕੇ ਇਹਨੂੰ ਗਾਚਾ ਬੀਜਣਾ। ਤੇ ਆ ਕਮਾਦੀ ਹੈ ਸੁਬਾਹ ਪਾਣੀ ਦੀ ਵਾਰੀ, ਇਨਸ਼ਾਅੱਲਾ ਸੁਬਾਹ ਭਰਾਂਗੇ। ਬਾਕੀ ਅੱਗੇ ਹੁਣ ਜਾ ਕੇ ਮੋਟਰ ਚਲਾਉਂਦੇ ਆ। ਮੋਟਰ ਆਪਣੀ ਹੈ ਨਹੀਂ, ਮੋਟਰ ਕਿਸੇ ਦੀ ਆ। ਇਸ ਜਗ੍ਹਾ 'ਤੇ ਪਹਿਲੇ ਸਾਡਾ ਟਿਊਬਵੈੱਲ ਹੁੰਦਾ ਸੀਗਾ, ਉਹ ਚਲਾ ਲਈਦਾ ਹੁੰਦਾ ਸੀ ਤੇ ਉਹ ख़राब ਹੋ ਗਿਆ ਸੀਗਾ। ਨਾਲੇ ਮੋਟਰਾਂ ਲੱਗਣ ਦੀ ਵਜ੍ਹਾ ਤੋਂ ਫਿਰ ਟਿਊਬਵੈੱਲ ਰਹੇ ਨਹੀਂ ਜ਼ਿਆਦਾ। ਟਿਊਬਵੈੱਲ ਲੋਕ ਚਲਾਉਂਦੇ ਨਹੀਂ ਆਪਣੇ, ਕਿਉਂਕਿ ਡੀਜ਼ਲ ਮਹਿੰਗਾ ਪੈਂਦਾ। ਲੇਕਿਨ ਅਗਰ ਹਿਸਾਬ ਵੇਖੀਏ ਤਾਂ ਬਿਜਲੀ ਇਸ ਤਰ੍ਹਾਂ ਮਹਿੰਗੀ ਹੋ ਗਈ ਆ, ਉਹ ਮੋਟਰ ਵੀ ਮਹਿੰਗੀ ਪੈਂਦੀ ਆ। 6 ਵਜੇ ਤੋਂ ਬਾਅਦ ਉਹਨਾਂ ਕਿਹਾ ਜੀ, ਅੱਜ ਮੈਂ ਕਾਲ ਕੀਤੀ ਉਹਨੇ ਕਿ ਮੋਟਰ ਚਲਾਉਣੀ ਆ। ਉਹਨੇ ਕਿਹਾ ਜੀ 6 ਵਜੇ ਤੋਂ ਬਾਅਦ ਯੂਨਿਟ ਜਿਹੜਾ ਉਹ ਡਬਲ ਹੋ ਜਾਂਦਾ ਅਤੇ ਤੁਹਾਨੂੰ ਪੈਸੇ ਡਬਲ ਪੈਣਗੇ। ਲੇਕਿਨ ਆਪਾਂ ਨੂੰ ਮਜਬੂਰੀ ਆ, ਕਿਉਂਕਿ ਹੁਣ ਨਾ ਚੱਲੀ ਤੇ ਫਿਰ ਉਸ ਤੋਂ ਬਾਅਦ ਪਾਣੀ ਸੁਬਾਹ ਦੇ ਟਾਈਮ ਨਾਲ ਅੱਗੇ ਚੱਲ ਜਾਣਾ ਖਾਲੇ ਦੇ ਵਿੱਚ, ਸਰਕਾਰੀ ਪਾਣੀ ਜਿਹੜਾ ਨਹਿਰੀ। ਅਤੇ ਹੋਰ ਆਪਣੇ ਕੋਲ ਖਾਲਾ ਨਹੀਂ ਹੈ ਜਿਹਦੇ ਨਾਲ ਆਪਾਂ ਪਾਣੀ ਲਾ ਸਕੀਏ। ਉਸੇ ਖਾਲੇ ਹੋਣਾ ਮਜਬੂਰੀ ਆ ਹੁਣ ਇਸ ਟਾਈਮ ਲਾਉਣਾ। ਅਤੇ ਬਾਕੀ ਚੱਲਦੇ ਹੁਣ ਮੋਟਰ 'ਤੇ ਅਤੇ ਉੱਥੇ ਜਾ ਕੇ ਮੈਂ ਬਾਕੀ ਗੱਲਬਾਤ ਕਰਦੇ। ਹਾਂਜੀ ਦੋਸਤੋ, ਮੋਟਰ ਗਈ ਆ ਚੱਲ। ਹੁਣ ਅੱਗੇ ਜਾ ਕੇ ਪਾਣੀ ਸਾਂਭਦੇ ਆ। ਅੱਗੇ ਉਹ ਜਾ ਕੇ ਤੇ ਥੱਲਾਂ ਲਾਉਣੀਆਂ ਨੇ ਥੋੜ੍ਹੀਆਂ ਜਿਹੀਆਂ, ਉਹ ਲਾ ਕੇ ਫਿਰ ਬਾਕੀ ਗੱਲ ਕਰਦੇ ਆ। ਅੱਛਾ ਵੀ ਦੋਸਤੋ, ਇਹ ਨਿਕਾਲ ਆ ਰਿਹਾ ਹਲੇ ਨਹਿਰੀ ਪਾਣੀ ਦਾ। 2-3 ਮਿੰਟ ਮੋਟਰ ਇੱਧਰ ਚੱਲ ਲੈਣ ਦਿੰਦੇ ਤਾਂ ਕਿ ਅਗਲੇ ਦਾ ਵੀ ਖਸਾਰਾ ਨਾ ਹੋਵੇ। ਇੱਥੋਂ ਪਾਣੀ ਬੰਨਾ ਕਿੱਲਾ ਇੰਝ ਜਾਣਾ, ਉਸ ਤੋਂ ਫਿਰ ਕਿੱਲਾ ਇੰਝ, ਅਤੇ ਉਹ ਜਾ ਕੇ ਤੇ ਭਰਨਾ ਦੁਆੜਾ ਪਰਲੀ ਸਾਈਡ ਤੋਂ। ਉਹ ਸਾਹਮਣੇ ਧੜ ਨਜ਼ਰ ਆ ਰਹੀ, ਉਹ ਕਿੱਲਾ 1.5 ਕਿੱਲਾ ਥਾਂ। ਅੱਛਾ ਜੀ, 1 ਕਿੱਲਾ ਪੰਦ ਪਾਣੀ ਕਰ ਆਇਆ ਵਾ ਅਤੇ ਇਹ ਪਾਣੀ ਨੂੰ ਆਪਾਂ ਤੋੜ ਪਹੁੰਚਾ ਕੇ ਨਾ ਨੱਕੇ ਤੱਕ, ਫਿਰ ਇੱਕ ਦਫਾ ਪਿੱਛੇ ਗੇੜਾ ਮਾਰ ਕੇ ਤੇ ਦੇਖ ਕੇ ਆਵਾਂਗੇ ਠੱਲ ਨੱਕਾ ਲੀਕ ਤਾਂ ਨਹੀਂ ਹੋਇਆ। ਅਤੇ ਪਾਣੀ ਵੱਲ ਲੈਣ ਵੇਖੋ, ਨਾਲੇ ਟਾਈਮ ਨੋਟ ਕੀਤਾ ਸੀ, ਦੇਖ ਲੈ ਕਿੰਨੀ ਦੇਰ 'ਚ ਭਰਦੀ ਆ। 1.5 ਕਿੱਲਾ ਦੁਆੜਾ ਪੱਠੇ ਅਤੇ ਦੁਆੜਾ ਵੱਢ ਕਣਕ ਦਾ। ਅੱਛਾ ਜੀ, ਪੂਰੇ 6:30 ਵਜੇ ਮੋਟਰ ਚਲਾਈ ਸੀ, 6:30 ਤੇ 6:49 ਯਾਨੀ ਕਿ 50 ਮਿੰਟ ਤੱਕ, 20 ਮਿੰਟਾਂ ਦੇ ਵਿੱਚ ਪਾਣੀ ਇੱਥੇ ਸਿਰਫ ਪਹੁੰਚਿਆ ਹਲੇ। ਅਤੇ ਹਲੇ ਜ਼ਮੀਨ ਨੂੰ ਪੈਣ ਨਹੀਂ ਗਾ ਲੱਗਾ, ਨੱਕੇ ਤੱਕ ਪਹੁੰਚਿਆ। ਅੱਗੇ ਫਿਰ ਦੁਆੜਾ ਭਰਨਾ, ਉਹ ਕਿੱਲਾ ਭਰਨਾ। ਮੈਨੂੰ ਤਾਂ ਲੱਗਦਾ ਮੈਨੂੰ ਰਾਤ ਦੇ 10-11 ਵੱਜਣਗੇ ਇੱਥੇ ਹੀ। ਬਾਕੀ ਚਲੋ ਮਜਬੂਰੀ ਆ, ਪਾਣੀ ਲਾਉਣਾ ਜੀ। ਅੱਛਾ ਜੀ, ਇਹਨੂੰ ਤਾਂ ਪਾਣੀ ਲੱਗ ਪਿਆ ਪੈਣ। ਹੁਣ ਅੱਗੇ ਜਿਹੜੇ ਉਹ ਅਗਲੇ ਕਿੱਲੇ ਨੂੰ ਜਾ ਕੇ ਠੱਲ ਲਾ ਦੇਣੇ, ਤਾਂ ਕਿ ਜਿਹੜਾ ਲੀਕ ਹੋ ਗਿਆ ਨਾ ਉਹ ਪਾਣੀ ਜ਼ਾਇਆ ਨਾ ਹੋਵੇ, ਉਹ ਅੱਗੇ ਉਹਨੂੰ ਪੈਂਦਾ ਰਹੇ। ਅਤੇ ਪਿੱਛੇ ਵੀ ਯਾਨੀ ਕਿ ਜਿਹੜਾ ਪਾਣੀ ਜ਼ਿਆਦਾ ਹੋਊਗਾ ਨਾ ਖਾਲੇ ਤੋਂ, ਉਹ ਤਰੇਗਾ ਨਹੀਂ, ਕਿਉਂਕਿ ਇਹ ਜ਼ਮੀਨ ਹੈ ਥੋੜ੍ਹੀ ਜਿਹੀ ਉੱਚੀ ਅਤੇ ਉਹ ਲੈਵਲ ਹੁੰਦਾ ਜਾਏਗਾ। ਜੇ ਸਾਰਾ ਇਸ ਜ਼ਮੀਨ ਨੂੰ ਬੰਨ੍ਹਦੇ ਪਾਣੀ ਮੋਟਰ ਦਾ ਜ਼ਿਆਦਾ, ਤਾਂ ਪਿੱਛੋਂ ਲੀਕ ਹੁੰਦਾ ਰਹਿੰਦਾ। ਕਦੀ ਕਿਸੇ ਦੀ ਜ਼ਮੀਨ ਭਰ ਜਾਂਦੀ, ਕਦੀ ਕਿਸੇ ਦੀ। ਇਸ ਤੋਂ ਆਪਾਂ ਛੱਡਦੇ 2 ਪੈਲੀਆਂ ਨੂੰ, ਜਿਹੜਾ ਲੀਕ ਵੀ ਨਾ ਹੋਵੇ ਅਤੇ ਭਰ ਵੀ ਜਲਦੀ ਜਾਵੇ। ਬਾਕੀ ਹੁਣ ਮੈਂ ਇੱਕ ਪਿੱਛੇ ਨੱਕਾ ਕੀਤਾ, ਇੱਕ ਇੱਥੇ ਨੱਕਾ ਕਰਦਾ ਅਤੇ ਇੱਥੇ ਠੱਲ ਲਾ ਦੇਣੇ, ਪਾਣੀ ਅੱਗੇ ਨਾ ਜਾਵੇ। ਅੱਛਾ ਜੀ ਦੋਸਤੋ, ਠੱਲ ਆਪਾਂ ਲਾ ਲਈ ਆ ਅਤੇ ਹੁਣ ਚੱਲਦੇ ਅੱਗੇ। ਮੋਟਰ ਦੇ ਪਿੱਛੇ ਫੇਰਾ ਮਾਰ ਕੇ ਆਉਣੇ, ਕਿਤੇ ਪਾਣੀ ਲੀਕ ਤਾਂ ਨਹੀਂ ਹੋ ਰਿਹਾ। ਮੌਸਮ ਬੜਾ ਪਿਆਰਾ ਹੋ ਗਿਆ ਵਾ। ਪਿਆਰਾ ਕਾਹਦਾ, ਬੱਦਲ ਬਹੁਤ ਆ ਗਿਆ, ਮੈਨੂੰ ਲੱਗਦਾ ਬਾਰਿਸ਼ ਪੈ ਜਾਣੀ।
ਧਰੇ ਕਣਕ ਰਹਿੰਦੀ ਕੱਢਣ ਵਾਲੀ ਮੇਰੀ, ਸਿਰਫ ਇੱਕ ਸਾਈਡ ਦੀ ਹਲੇ ਨਿਕਲੀ ਆ, ਬਾਕੀ ਰਹਿੰਦੀ ਉਹ ਘਟਾ ਬਹੁਤ ਜ਼ਿਆਦਾ ਚੜੀ, ਹਨੇਰੀ ਬੜੀ ਵਗ ਰਹੀ ਆ, ਘੱਟਾ ਹੀ ਘੱਟਾ ਹਰ ਪਾਸੇ। ਪਾਣੀ ਚੈੱਕ ਕਰੋ ਕਿੰਨਾ ਪਾਣੀ ਕੱਢ ਰਹੀ ਹੈ। ਦੋਸਤੋ ਹਵਾ ਬਹੁਤ ਤੇਜ਼ ਚੱਲ ਗਈ ਆ ਤੇ ਬਾਰਿਸ਼ ਦਾ ਤੇ ਸ਼ਾਇਦ ਨਾ ਹੀ ਤੇ ਪੱਠੇ ਵੀ ਤਕਰੀਬਨ ਅੱਧੇ ਤੋਂ ਜ਼ਿਆਦਾ ਭਰ ਗਏ ਨੇ। इंशाल्लाह उम्मीद है कि होर थोड़ा जिहा 15-20 मिनट पानी पै के ते भर जाएंगे, मुकम्मल हो जाएंगे। पानी हुण पैण दे ने, मैं घरों जाके दफा रोटी खावां, मैं दोपहरे रोटी भी नहीं खाधी, भुख लगी। अच्छा जी दोस्तों, अपनी पैली गई भर ते मोटर अपने टोटल चली आ जी 6:30 बजे तो लैके ते 9:50 तक, तो ये बन गया अपना टाइम 3 घंटे तो 20 मिनट। तो 3 घंटे तो 20 मिनट 1.5 किला भर गया, तो पानी हुण आपां अगे बनाता, तो अपना काम हो गया खत्म।